ਆਪਾਂ ਦੇ ਸਟੂਡੀਓ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸਰੋਤੇ ਉਹਨਾਂ ਦੇ ਕੁਐਸਚਨ ਆਉਂਦੇ ਜਿਨ੍ਹਾਂ ਨੇ ਇੱਥੋਂ ਇੰਡੀਆ ਜਾਣਾ, ਵੀ ਕਿੱਦਾਂ ਵੀਜ਼ਾ ਲੈਣਾ, ਕੀ ਚੱਕਰ ਹੈਗਾ, ਇੰਡੀਆ ਤੋਂ ਜਦੋਂ ਵਾਪਸ ਆਉਣਾ, ਕੀ ਕਰੋਨਾ ਵਾਇਰਸ ਨੂੰ ਲੈ ਕੇ ਟੈਸਟ ਆ, ਬਹੁਤ ਕੁਐਸਚਨ ਹੁੰਦੇ ਕਿਉਂਕਿ ਲੋਕ ਘਬਰਾਏ ਹੋਏ ਬਹੁਤ ਆ। ਸੋ ਉਹਦੇ ਬਾਰੇ ਡਿਟੇਲ ਦੇ ਵਿੱਚ ਕਿਉਂਕਿ ਤੁਸੀਂ ਹੁਣ ਖੁਦ ਜਾ ਕੇ ਆਏ ਆ, ਵੀ ਦੱਸੋ ਕਿਸ ਤਰ੍ਹਾਂ ਦਾ ਟ੍ਰਿਪ ਰਿਹਾ, ਕਿੱਦਾਂ ਦੀ ਫਲਾਈਟ ਸੀ ਤੇ ਕੀ ਜਿਹੜੀਆਂ ਮੁਸ਼ਕਲਾਂ ਆਈਆਂ ਹੈਗੀਆਂ? ਜੀ ਬਿਲਕੁਲ ਹਰਜੋਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਜਾਣ ਤੋਂ ਪਹਿਲਾਂ ਜਦੋਂ ਬੰਦੇ ਨੇ ਐਮਰਜੈਂਸੀ ਜਾਣਾ ਹੁੰਦਾ ਆ, ਵੀਜ਼ੇ ਜਿਹੜੇ ਪਹਿਲੇ ਲਵਾਏ ਆ ਜਦੋਂ ਰੱਦ ਹੋਏ ਹੋਣ ਤਾਂ ਬਹੁਤ ਵੱਡੀ ਸਭ ਤੋਂ ਮੁਸ਼ਕਲ ਦਰਪੇਸ਼ ਤਾਂ ਉਦੋਂ ਹੀ ਆ ਜਾਂਦੀ ਵੀ ਬੰਦਾ ਖੜੇ ਪੈਰ ਜਾ ਨਹੀਂ ਸਕਦਾ। ਜੀ, ਵੀ ਜੇ ਬੰਦੇ ਨੇ ਹੋਵੇ ਵੀ ਅੱਜ ਕੋਈ ਆਇਆ ਤੇ ਮੈਂ ਬੰਦਾ ਅੱਜ ਸ਼ਾਮ ਨੂੰ ਚੜ੍ਹ ਜਾਵੇ ਜਾਂ ਕੱਲ੍ਹ ਨੂੰ ਜਾਣਾ ਆ, ਉਹ ਬੜੀ ਮੁਸ਼ਕਲ ਆ। ਫਿਰ ਉਹਦੇ ਲਈ ਹੁਣ ਇੱਦਾਂ ਸੀਗਾ ਵੀ ਐਟਲੀਸਟ ਚਲੋ ਇਹ ਕਹਿ ਸਕਦੇ ਹਾਂ ਵੀ ਈ ਵੀਜ਼ੇ ਦੀ ਸਹੂਲਤ ਹੋਣ ਕਰਕੇ ਥੋੜ੍ਹੀ ਜਿਹੀ ਇਸ ਗੱਲੋਂ ਸੌਖ ਜਿਹੜੀ ਉਹ ਰਹੀ। ਵੀਜ਼ਾ ਅਪਲਾਈ ਕੀਤਾ, ਈ ਵੀਜ਼ਾ ਅਪਲਾਈ ਕੀਤਾ, ਜਦੋਂ ਅਪਲਾਈ ਕਰਦੇ ਹਾਂ ਤਾਂ ਉਹ ਕਹਿੰਦੇ ਨੇ ਵੀ ਤੁਹਾਨੂੰ 72 ਘੰਟੇ ਦੇ ਵਿੱਚ ਵੀਜ਼ਾ ਜਿਹੜਾ ਆ ਉਸ ਦਾ ਫੈਸਲਾ ਤੁਹਾਨੂੰ ਦੱਸ ਦੇਣਗੇ। ਪਰ ਉਹਨਾਂ ਨੇ 24 ਘੰਟਿਆਂ ਦੇ ਵਿੱਚ ਦੱਸ ਦਿੱਤਾ ਵੀ ਤੁਹਾਡਾ ਵੀਜ਼ਾ ਅਪਰੂਵ ਹੋਇਆ। ਈ ਜੀ, ਵੀਜ਼ੇ ਦੇ ਵਿੱਚ ਤੁਹਾਨੂੰ ਮਿਲਦੇ ਸਿਰਫ 30 ਦਿਨ ਨੇ, ਜਿਹੜਾ ਤੁਸੀਂ ਵਿਜ਼ਟਰ ਵੀਜ਼ੇ ਦੇ ਲਈ ਕਰਦੇ ਆ। ਮੈਂ ਵਿਜ਼ਟਰ ਵੀਜ਼ੇ ਵਾਲਾ ਹੀ ਜਿਹੜਾ ਉਹ ਕੀਤਾ ਸੀ। ਐਮਰਜੈਂਸੀ ਮੈਡੀਕਲ ਵਾਲੇ ਵੀ ਹੁੰਦੇ ਆ, ਉਹ ਡਿਫਰੈਂਟ ਉਹਦੀਆਂ ਰਿਕੁਆਇਰਮੈਂਟਸ ਹੁੰਦੀਆਂ ਆ, ਤੁਹਾਨੂੰ ਦਿਖਾਉਣਾ ਪੈਂਦਾ ਹੈ ਵੀ ਮੈਡੀਕਲ ਦੇ ਲਈ ਤੁਸੀਂ ਆਪਣੇ ਇਲਾਜ ਲਈ ਜਾ ਰਹੇ ਆ ਜਾਂ ਕਿਸੇ ਦੇ ਇਲਾਜ ਜਿਹਨੇ ਕਰਵਾਉਣਾ ਆ ਉਹਨੂੰ ਉੱਥੇ ਲੈ ਕੇ ਜਾ ਰਹੇ ਆ। ਸੋ ਉਹ ਵੱਖੋ ਵੱਖਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਹੋ ਰਹਿੰਦੀਆਂ, ਸੋ ਬੰਦੇ ਨੇ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਦੇਖਣਾ ਆ। ਤੇ ਉਹ 30 ਦਿਨ ਦੇ ਲਈ ਤੁਸੀਂ ਜਿੱਦਣ ਜਾਂਦੇ ਆ, ਉਹ ਤੋਂ 30 ਦਿਨ ਦੀ ਉਹ ਤਰੀਕ ਤੁਹਾਡੇ ਮੋਹਰ ਲਾ ਕੇ ਜਦੋਂ ਇਮੀਗ੍ਰੇਸ਼ਨ ਦੇ ਵਿੱਚ ਉੱਥੇ ਹੁੰਦੀ ਆ ਤਾਂ ਉਹ ਤੁਹਾਡੇ ਪਾ ਦਿੰਦੇ ਆ ਵੀ ਤੁਸੀਂ ਇੰਨੀ ਤਰੀਕ ਤੱਕ ਹੀ ਜਿਹੜੇ ਇੰਡੀਆ ਦੇ ਵਿੱਚ ਰਹਿ ਸਕਦੇ ਆ ਤੇ ਉੱਥੋਂ ਫਿਰ ਵਾਪਸ ਜਾਣਾ ਆ। ਤੇ ਪੰਜਾਬ ਜਦੋਂ ਫਿਰ ਤੁਸੀਂ ਵੀਜ਼ਾ ਲੱਗ ਗਿਆ ਜੀ। ਫਲਾਈਟ ਲਈ, ਤੇ ਫਿਰ ਉਸ ਟਾਈਮ ਕੋਈ ਕੋਰੋਨਾ ਦੇ ਟੈਸਟ ਦੀ ਰਿਕੁਆਇਰਮੈਂਟ? ਬਿਲਕੁਲ, ਇੰਡੀਆ 'ਚ ਜਿਹੜਾ ਉਹ ਜਾਣ ਦੇ ਲਈ 72 ਘੰਟੇ ਦੀ ਰਿਕੁਆਇਰਮੈਂਟ ਆ, ਅਨਲੈਸ ਉਹਨਾਂ ਨੇ ਕੱਲ੍ਹ ਪਰਸੋਂ ਦੇ ਵਿੱਚ ਕੋਈ ਚੇਂਜ ਨਾ ਕਰਤੀ ਹੋਵੇ, ਉਹਦਾ ਪਤਾ ਨਹੀਂ। ਅਮਰੀਕਾ 'ਚ ਆਉਣ ਦੇ ਲਈ 24 ਘੰਟੇ ਦੀ ਆ ਤੇ ਜਦੋਂ ਇੰਡੀਆ ਨੂੰ ਜਾਣਾ ਆ, ਉੱਥੇ ਜਾਣ ਦੇ ਲਈ 72 ਘੰਟੇ ਦੀ ਸੀ। ਪਰ ਕਿਉਂਕਿ ਹੁਣ ਜਦੋਂ ਖੜੇ ਪੈਰ ਕਿਸੇ ਨੂੰ ਜਾਣਾ ਪੈਂਦਾ ਆ, ਉਹਨੂੰ ਫਿਰ ਹੁੰਦਾ ਆ ਵੀ ਕੁਛ ਹੀ ਘੰਟਿਆਂ ਦੇ ਵਿੱਚ ਜਿਹੜਾ ਰਿਜ਼ਲਟ ਵਾਲਾ ਆ ਜਾਵੇ। ਤਾਂ ਹਾਂ, ਜਿਹੜਾ ਇੱਥੇ ਵੀ ਪੂਰੀ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ, ਉੱਦਾਂ ਤਾਂ ਜਿਹੜੇ ਤੁਸੀਂ ਟੈਸਟ ਕਰਵਾਉਂਦੇ ਆ ਬਹੁਤ ਥਾਵਾਂ ਦੇ ਉੱਤੇ ਫ੍ਰੀ ਆ। ਪਰ ਉਹ ਜੀ, ਇੱਕ ਦੇ ਦਿਨ ਦੇ ਵਿੱਚ ਜਿਹੜਾ ਉਸਦਾ ਰਿਜ਼ਲਟ ਆਉਂਦਾ ਆ ਤੇ ਜਦੋਂ ਬੰਦੇ ਨੇ ਖੜੇ ਪੈਰ ਜਾਣਾ ਹੁੰਦਾ ਹੈ ਤੇ ਉਦੋਂ ਉਹਦੇ ਕੋਲ ਇੰਨਾ ਸਮਾਂ ਇੰਤਜ਼ਾਰ ਕਰਨ ਦਾ ਨਹੀਂ ਹੁੰਦਾ। ਫਿਰ ਕੁਛ ਘੰਟਿਆਂ ਦੇ ਵਿੱਚ ਕਰਵਾਉਣਾ ਹੁੰਦਾ ਤੇ ਉਦੋਂ ਫਿਰ ਪੂਰੀ ਲੁੱਟ ਜਿਹੜੀ ਇੱਥੇ ਚੱਲਦੀ ਆ। ਜੀ ਕਿਤੇ ਰੈਪਿਡ 200 ਤੇ ਟੈਸਟ ਕਿਤੇ ਜਿਹੜਾ ਹੁੰਦਾ ਜਿਹਨੂੰ ਕਹਿੰਦੇ ਆ। ਜਿਹੜਾ ਰੈਪਿਡ ਟੈਸਟ ਜਿਹੜਾ ਹੈ, ਇਹ ਚੱਲਦਾ ਜੀ, ਵੀ ਜਿਹੜਾ ਆਰਟੀ-ਪੀਸੀਆਰ ਟੈਸਟ ਹੀ ਜਿਹੜੇ ਇੰਟਰਨੈਸ਼ਨਲ ਟਰੈਵਲ ਦੇ ਲਈ ਮੰਨੇ ਜਾਂਦੇ ਆ। ਤੇ ਉਹਦੇ ਵਿੱਚ ਕਿਊਆਰ ਕੋਡ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਆ ਵੀ ਜੇ ਏਅਰਲਾਈਨ ਨੇ ਚੈੱਕ ਕਰਨਾ ਹੋਵੇ ਵੀ ਕਿਤੇ ਤੁਸੀਂ ਜਾਲੀ ਦਸਤਾਵੇਜ਼ ਤੇ ਨਹੀਂ ਚੱਕ ਲਿਆਂਦਾ, ਉਹ ਜੀ, ਕਿਊਆਰ ਕੋਡ ਜਿਹੜੀ ਵੀ ਲੈਬ ਤੋਂ ਤੁਸੀਂ ਕਰਾਇਆ ਆ, ਉਹਨਾਂ ਦੀ ਵੈਬਸਾਈਟ ਦੇ ਉੱਤੇ ਤੁਹਾਡਾ ਰਿਜ਼ਲਟ ਜਿਹੜਾ ਪਿਆ ਹੁੰਦਾ, ਜਦ ਹੀ ਉਹ ਖੋਲ੍ਹਦੇ ਨੇ, ਤਾਂ ਉਹ ਤੁਹਾਡਾ ਰਿਜ਼ਲਟ ਉੱਥੇ ਨੈਗੇਟਿਵ, ਪੋਜ਼ੀਟਿਵ ਜੋ ਵੀ ਆ, ਕਿਉਂਕਿ ਨੈਗੇਟਿਵ ਹੀ ਚਾਹੀਦਾ, ਸੋ ਨੈਗੇਟਿਵ ਹੀ ਹੋਣਾ ਜੀ, ਚਾਹੀਦਾ ਆ, ਤਾਂ ਹੀ ਜਾ ਸਕਦੇ ਆ। ਤਾਂ ਫਿਰ ਉਹ ਉੱਥੇ ਉਹ ਕਰਵਾ ਕੇ ਤੁਸੀਂ ਜਾਂਦੇ ਹੈਗੇ ਆ। ਸੋ ਇੰਡੀਆ 'ਚ ਤੁਸੀਂ ਉਤਰਦੇ ਆ, ਇੰਡੀਆ 'ਚ ਉਤਰਦਿਆਂ ਹੀ ਫਿਰ ਤੁਹਾਨੂੰ ਪਤਾ ਹੀ ਆ ਵੀ ਉੱਥੇ ਜਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੁੰਦੀਆਂ ਹੀ ਆ। ਉੱਥੇ ਜਿਹੜੀ ਇਮੀਗ੍ਰੇਸ਼ਨ ਦੀ ਲਾਈਨ ਆ, ਉਹ ਜਿਹੜੇ ਬਾਹਰਲੇ ਪਾਸਪੋਰਟ ਆ ਉਹਨਾਂ ਦੇ ਲਈ ਵੱਖਰੀ ਆ, ਓਸੀਆਈ ਕਾਰਡ ਵਾਲਿਆਂ ਦੇ ਲਈ ਵੱਖਰੀ ਆ, ਇੰਡੀਅਨ ਪਾਸਪੋਰਟ ਹੋਲਡਰ ਦੇ ਲਈ ਵੱਖਰੀ ਆ। ਉਹਨਾਂ ਨੇ ਕਾਊਂਟਰ ਬਹੁਤ ਘੱਟ ਖੋਲ੍ਹੇ ਹੁੰਦੇ ਆ, ਇੱਦਾਂ ਲੱਗਦਾ ਹੈ ਵੀ ਉਹ ਜਾਣਬੁੱਝ ਕੇ ਲੋਕਾਂ ਨੂੰ ਇੰਤਜ਼ਾਰ ਜਿਹੜਾ ਉਹ ਜ਼ਿਆਦਾ ਕਰਵਾਉਣਾ ਚਾਹੁੰਦੇ ਹੁੰਦੇ ਆ। ਜਿਹਨੇ ਪੰਜਾਬ ਨੂੰ ਜਾਣਾ ਹੁੰਦਾ ਆ, ਉਹਦੇ ਲਈ ਮੁਸ਼ਕਲ ਹੋਰ ਹੁੰਦੀ ਆ ਵੀ ਜਿਹੜਾ ਅੱਗੇ ਵਾਲਾ ਸਫ਼ਰ ਹੈ ਨਾ, ਉਹ ਬੰਦੇ ਨੂੰ ਜ਼ਿਆਦਾ ਥਕਾ ਦਿੰਦਾ। ਪਹਿਲੋਂ ਤਾਂ ਜੀ, ਚਲੋ ਬੰਦਾ ਜੀ, ਔਖਾ-ਸੌਖਾ ਜਿਹੜਾ ਉਹ ਪਹੁੰਚਦਾ ਹੀ ਆ, ਪਰ ਚਲੋ ਬੰਦਾ ਔਖੇ-ਸੌਖੇ ਹੋ ਕੇ ਜਿਹੜਾ ਉੱਥੇ ਪਹੁੰਚਦਾ ਆ। ਤੇ ਠੰਡ ਵਗੈਰਾ ਤਾਂ ਸੀਗੀ ਹੋਈ ਸੀਗੀ, ਸਾਰਾ ਕੁਛ ਜਿਹੜਾ ਉਹ ਚੱਲਦਾ ਰਿਹਾ। ਸੋ ਇਸ ਤਰੀਕੇ ਦੇ ਨਾਲ ਬੰਦਾ ਉੱਥੇ ਪਹੁੰਚਿਆ, ਐਮਰਜੈਂਸੀ ਦੇ ਵਿੱਚ ਹੋਵੇ ਜਾਂ ਬੰਦੇ ਨੇ ਉੱਦਾਂ ਘੁੰਮਣ ਫਿਰਨ ਜਾਣਾ ਹੋਵੇ, ਫਿਰ ਬੰਦੇ ਨੇ ਆਪੋ ਆਪਣੇ ਜਿਹੜੇ ਕੰਮ ਕਾਰਜ ਜਿਹੜੇ ਕਰਨੇ ਆ, ਉਹ ਉੱਥੇ ਕਰਦਾ ਆ। ਤੇ ਫਿਰ ਵਾਪਸ ਜਦੋਂ ਪਰਤਦੇ ਆ, ਉਦੋਂ ਜਿਹੜੀ ਚੀਜ਼ਾਂ ਆ, ਉਹ ਉਦੋਂ ਸਭ ਤੋਂ ਜ਼ਿਆਦਾ ਟੈਨਸ਼ਨ ਜਿਹੜੀ ਇੰਡੀਆ ਦੇ ਵਿੱਚ ਇਹ ਰਹਿੰਦੀ ਆ, ਖ਼ਾਸ ਕਰਕੇ ਜਿਹੜੇ ਕੋਵਿਡ ਦੇ ਟੈਸਟ ਆ, ਉਸ ਨੂੰ ਲੈ ਕੇ। ਜੇ ਆਪਾਂ ਹੁਣ ਵਾਪਸ ਪਰਤਣ ਦੀ ਜੀ, ਹਰਜੋਤ ਸਿੰਘ ਜੀ, ਆਪਾਂ ਜੇ ਉਹ ਗੱਲ ਕਰੀਏ, ਜੀ, ਅ, ਰੌਲਾ ਹੁੰਦਾ ਆ ਹੁਣ 24 ਅਮਰੀਕਾ ਦੇ ਲਈ ਰਿਕੁਆਇਰਮੈਂਟ ਆ 24 ਘੰਟੇ ਦਾ ਨੈਗੇਟਿਵ ਟੈਸਟ ਤੇ ਤੁਹਾਡੀ ਕੋਵਿਡ ਦੀ ਵੈਕਸੀਨੇਸ਼ਨ, ਉਹ ਰਿਕੁਆਇਰਮੈਂਟ ਹੈਗੀ ਆ ਵੀ ਤੁਸੀਂ ਫੁੱਲੀ ਵੈਕਸੀਨੇਟ ਹੋਏ ਹੋਣੇ ਚਾਹੀਦੇ ਆ ਤੇ ਨਾਲ ਜਿਹੜੀ ਕੋਵਿਡ ਦਾ ਟੈਸਟ ਆ। ਜਦੋਂ ਸ਼ੁਰੂਆਤ ਹੋਈ ਸੀ 6 ਤਰੀਕ ਤੋਂ ਦਸੰਬਰ ਤੋਂ, ਵੀ 24 ਘੰਟਿਆਂ ਦੇ ਵਿੱਚ ਤੁਸੀਂ ਕਰਵਾ ਕੇ ਜਿਹੜਾ ਉਹ ਆਉਣਾ ਹੈਗਾ ਆ। ਤਾਂ ਉਦੋਂ ਹਰ ਇੱਕ ਨੂੰ, ਕਿਸੇ ਨੂੰ ਨਹੀਂ ਸੀ ਸਮਝ ਆ ਰਹੀ ਕੀ ਕਰਨਾ ਆ। ਜੀ, ਦਿੱਲੀ ਦੇ ਏਅਰਪੋਰਟ ਦੇ ਬਾਹਰ ਜਿਹੜੇ ਆ ਉਹ ਧੰਦਾ ਕਰਨ ਵਾਲੇ ਇੱਕ ਹਿਸਾਬ ਦੇ ਨਾਲ ਲੋਕ ਬੈਠ ਗਏ।
ਉਹਨਾਂ ਨੇ ਇਹ ਗੱਲ ਜਿਹੜੀ ਉਹ ਫੈਲਾ ਦਿੱਤੀ ਵੀ ਨਹੀਂ, ਟੈਸਟ ਤੁਹਾਨੂੰ ਇੱਥੋਂ ਹੀ ਜਿਹੜਾ ਉਹ ਕਰਵਾਉਣਾ ਪੈਂਦਾ ਆ। ਦਿੱਲੀ 에ਅਰਪੋਰਟ ਦੇ ਅੰਦਰ ਵੀ ਸੁਵਿਧਾ ਹੈਗੀ ਆ, $500 ਦੇ ਵਿੱਚ ਵੀ ਜਿਹੜਾ 5-6 ਘੰਟਿਆਂ ਦੇ ਵਿੱਚ ਰਿਜ਼ਲਟ ਵਾਲੀ, ₹500 ਦੇ ਵਿੱਚ ਸੌਰੀ, ਜੀ। ਉਹ ਹੈਗੀ ਆ। ਪਰ ਉਹ ਉਹਨਾਂ ਦੇ ਲਈ ਮਾਫਕ ਆ ਜਿਹੜਾ ਬੰਦਾ ਉੱਥੇ ਰਹਿੰਦਾ ਹੋਵੇ, ਦਿੱਲੀ ਦੇ ਵਿੱਚ ਹੋਵੇ ਜਾਂ ਵੱਡੇ 에ਅਰਪੋਰਟ ਦੇ ਲਾਗੇ ਜਿਹੜਾ ਕੋਈ ਜਿਹਨੇ ਜਿੱਥੋਂ ਟਰੈਵਲ ਕਰਨਾ ਹੈ ਉੱਥੇ ਹੋਵੇ, ਉਹਦੇ ਲਈ ਸੌਖਾ ਆ। ਪੰਜਾਬ ਤੋਂ ਜਿਹੜਾ ਬੰਦਾ ਆ ਰਿਹਾ ਹੈ ਜਿਹਨੇ 9-10 ਘੰਟੇ ਮੰਨ ਲਓ ਵੀ ਟਰੈਵਲ ਕਰਕੇ ਆਉਣਾ ਆ, ਉਹ ਇਸ ਚੀਜ਼ ਦੀ ਮੁਸ਼ਕਲ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਸੋ ਉੱਥੇ ਵੀ ਰਿਕੁਆਇਰਮੈਂਟ ਸੇਮ ਆ, 24 ਘੰਟੇ ਵਾਲੀ ਹੈ। ਤੁਹਾਡਾ ਸੈਂਪਲ ਜਦੋਂ ਲੈਂਦੇ ਆ ਨਾ, ਵੀ ਜਦੋਂ ਇਹ ਰਿਪੋਰਟ ਰਜਿਸਟਰ ਕੀਤਾ ਜਾਂਦਾ ਹੈ ਤੁਹਾਡਾ ਟੈਸਟ, ਉਹ ਤੁਹਾਡੀ ਉਡਾਨ ਤੋਂ 24 ਘੰਟੇ ਦੇ ਵਿੱਚ ਹੋਇਆ ਹੋਣਾ ਚਾਹੀਦਾ ਆ। ਉਹ ਇੱਕ ਰਿਕੁਆਇਰਮੈਂਟ ਆ। ਰਿਪੋਰਟ ਤਾਂ ਆਬਵੀਅਸਲੀ ਜੇ 24 ਘੰਟੇ ਦੇ ਵਿੱਚ ਤੁਸੀਂ ਸੈਂਪਲ ਦਿੱਤਾ ਆ, ਤਾਂ ਫਿਰ ਰਿਪੋਰਟ ਵੀ 24 ਘੰਟਿਆਂ ਦੇ ਵਿੱਚ ਹੀ ਆਊਗੀ। ਸੋ ਉਹ ਚੀਜ਼ ਜਿਹੜੇ ਜ਼ਰੂਰ ਸਾਰੇ ਜਾਣੇ ਧਿਆਨ ਦੇ ਨਾਲ ਨੋਟ ਕਰਨ ਵੀ ਜਦੋਂ ਤੁਸੀਂ ਸੈਂਪਲ ਦਿੰਦੇ ਆ, ਉਹ ਜਿਹੜਾ 24 ਘੰਟੇ ਦੇ ਵਿੱਚ ਹੋਇਆ ਹੋਣਾ ਚਾਹੀਦਾ ਹੈਗਾ ਆ। ਤੇ ਫਿਰ ਜਦੋਂ ਤੁਸੀਂ ਦੇ ਕੇ ਆ ਜਾਂਦੇ ਆ ਤੇ ਫਿਰ ਹੁਣ ਅਸੀਂ ਇਹ ਕੀਤਾ ਸੀਗਾ ਵੀ ਟਰੈਵਲ ਕਰਨ ਤੋਂ ਪਹਿਲਾਂ ਜਦੋਂ ਦਿੱਲੀ ਨੂੰ ਜਾਣਾ ਸੀਗਾ, ਉਸ ਤੋਂ ਜਦੋਂ ਪਹਿਲਾਂ ਤੁਸੀਂ ਜਲੰਧਰ ਤੋਂ ਦਿੱਲੀ ਨੂੰ ਤੁਰਨਾ ਸੀ ਉਸ ਟਾਈਮ, ਹਾਂਜੀ। ਉਸ ਟਾਈਮ ਦੇ ਹਾਂਜੀ, ਤੁਰਨ ਤੋਂ ਪਹਿਲਾਂ ਸੈਂਪਲ ਦਿੱਤਾ ਜਿਹੜੇ ਕਿ 24 ਘੰਟਿਆਂ ਦੇ ਵਿੱਚ ਸੀਗਾ। ਜਦ ਤੱਕ ਦਿੱਲੀ ਪਹੁੰਚੇ ਜੇ ਰਸਤੇ 'ਚ ਸੀਗੇ 4-5 ਘੰਟੇ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਟੈਕਸਟ ਮੈਸੇਜ ਜਿਹੜਾ ਉਹ ਆ ਗਿਆ ਵੀ ਤੁਹਾਡਾ ਰਿਜ਼ਲਟ ਆ ਗਿਆ ਆ, ਰਿਪੋਰਟ ਤੁਹਾਡੀ ਲੌਗਇਨ ਕਰੋ ਇਹਨਾਂ ਦੀ ਲੈਬ ਦੇ ਉੱਤੇ, ਤਾਂ ਉਸ ਤੋਂ ਤੁਸੀਂ ਰਿਪੋਰਟ ਜਿਹੜੀ ਉਹ ਕਰ ਸਕਦੇ ਆ। ਫਿਰ ਬੰਦੇ ਨੂੰ ਇਹ ਹੁੰਦੀ ਆ ਵੀ ਮੈਂ ਪ੍ਰਿੰਟ ਕਿੱਥੋਂ ਕਰਾਉਣਾ ਆ। ਹਾਂਜੀ। ਬਹੁਤ ਸਾਰੇ ਜਿਹੜੇ ਰਸਤੇ 'ਚ ਢਾਬੇ, ਹੋਟਲ-ਮੋਟਲ ਜਿਹੜੇ ਕਈ ਹੁੰਦੇ ਆ, ਕਈ ਵਾਰੀ ਕੈਫੇ ਤੁਹਾਨੂੰ ਜਿਹੜਾ ਉਹ ਲੱਭ ਜਾਂਦਾ ਆ। ਸੋ ਇਸੇ ਤਰੀਕੇ ਦੇ ਨਾਲ ਸਾਨੂੰ ਸੀਗਾ ਰਸਤੇ 'ਚ ਜਿੱਥੇ ਰੋਟੀ ਖਾਣ ਦੇ ਲਈ ਦੁਪਹਿਰ ਦੀ ਜਿਹੜੀ ਰੁਕੇ, ਤਾਂ ਉੱਥੇ ਵੀ ਉਹਨਾਂ ਨੇ ਪ੍ਰਿੰਟ ਜਿਹੜਾ ਆ ਉੱਥੋਂ ਆਪਾਂ ਕਢਾ ਲਿਆ। ਉਹਨਾਂ ਨੂੰ ਈਮੇਲ ਕਰ ਦਿੱਤੀ ਅਸੀਂ ਆਪਣੀਆਂ ਰਿਪੋਰਟਸ, ਤੇ ਉਹਨਾਂ ਨੇ ਉੱਥੋਂ ਰਿਪੋਰਟ ਜਿਹੜੀ ਉਹ ਪ੍ਰਿੰਟ ਕਰਕੇ ਜਿਹੜੀ ਉਹ ਸਾਨੂੰ ਫੜਾ ਦਿੱਤੀ। ਮੇਕ ਸ਼ੋਰ ਕਰਨਾ ਆ ਵੀ ਜਿਹੜੀ ਵੀ ਲੈਬ ਤੋਂ ਤੁਸੀਂ ਟੈਸਟ ਕਰਵਾ ਰਹੇ ਆ ਜਾਂ ਜਿਨ੍ਹਾਂ ਤੋਂ ਵੀ ਕਰਵਾ ਰਹੇ ਆ, ਉਹ ਰਜਿਸਟਰਡ ਹੋਏ ਹੋਣੇ ਚਾਹੀਦੇ ਆ। ਉੱਥੇ ਹੁਣ ਮੈਨੂੰ ਐਗਜ਼ੈਕਟਲੀ ਨਾਮ ਮੈਨੂੰ ਚੇਤਾ ਭੁੱਲ ਗਿਆ। ਉਹਨਾਂ ਦੀ ਕੋਈ ਸੰਸਥਾ ਹੈਗੀ ਆ ਉੱਥੇ ਜਿਹੜੀ ਕਰਦੇ ਆ ਵੀ ਉਹਦੇ ਨਾਲ ਰਜਿਸਟਰ ਹੋਣੇ ਚਾਹੀਦੇ। ਉਹਦਾ ਕੋਈ ਆਪਣਾ ਲੈਬ ਦਾ ਇੱਕ ਆਪਣਾ ਕੋਡ ਜਿਹੜਾ ਉਹ ਹੁੰਦਾ ਆ, ਉਹ ਜਿਹੜਾ ਹੋਵੇ, ਤੇ QR ਕੋਡ ਉੱਥੇ ਹੋਵੇ। ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਵੀ ਜੇ 에ਅਰਲਾਈਨਸ ਵਾਲਿਆਂ ਨੇ ਚੈੱਕ ਕਰਨੀ ਆ ਤੁਹਾਡੀ ਰਿਪੋਰਟ, ਪ੍ਰਿੰਟ ਦੇ ਆਧਾਰ ਤੇ ਨਹੀਂ ਜਾਂਦੇ ਵੀ ਹਾਂ ਐਕਚੁਅਲ 'ਚ ਸਹੀ ਆ, ਤਾਂ QR ਕੋਡ ਨੂੰ ਜਦੋਂ ਓਪਨ ਕਰਨ, ਤਾਂ ਉਹ ਤੁਹਾਡੀ ਟੈਸਟ ਰਿਪੋਰਟ ਆ ਉਹਨਾਂ ਨੂੰ ਨਾਲ ਦੇ ਨਾਲ ਖੁੱਲ ਕੇ ਜਿਹੜੀ ਉਹ ਦਿਖ ਜਾਵੇ। ਟੈਸਟ ਰਿਪੋਰਟ ਤੁਹਾਡੀ ਨੈਗੇਟਿਵ ਜਿਹੜੀ ਉਹ ਹੋਣੀ ਚਾਹੀਦੀ ਆ, ਤੇ ਨਾਲ ਤੁਹਾਡਾ ਵੈਕਸੀਨੇਸ਼ਨ ਪ੍ਰੂਫ ਤੁਹਾਡੇ ਕੋਲ ਹੋਣਾ ਚਾਹੀਦਾ ਆ। ਟਿਕਟ ਦੀ ਫਲਾਈਟ ਦਾ ਜਿਹੜਾ ਪ੍ਰਿੰਟ ਆਊਟ ਆ ਉਹ ਤੁਸੀਂ ਨਾਲ ਉੱਥੇ ਜਿਹੜਾ ਉਹ ਲੈ ਕੇ ਜਾਓ। ਤੇ ਫਿਰ ਬੰਦਾ ਉੱਥੇ ਦਿੱਲੀ 'ਚ ਪਹੁੰਚ ਜਾਂਦਾ ਆ। 2-4 ਘੰਟੇ, 5 ਘੰਟੇ ਦਾ ਵਿੱਚ ਸਮਾਂ ਜਿਹੜਾ ਉਹ ਰਵੇ। ਤੇ ਜਦੋਂ ਹਰਜੋਤ ਸਿੰਘ ਜੀ ਜਿਹੜੀ ਫਲਾਈਟ ਤੇ ਮੈਂ ਆਉਣਾ ਸੀ, ਉਸ ਤੋਂ ਪਹਿਲਾਂ ਇੱਕ ਅਮਰੀਕਨ 에ਅਰਲਾਈਨਸ ਦੀ ਫਲਾਈਟ ਉੱਡਣੀ ਜੀ। ਸੀਗੀ ਨਿਊਯਾਰਕ ਨੂੰ। ਜੀ। ਉੱਥੇ ਅਨਾਉਂਸਮੈਂਟ ਜਿਹੜੀ ਉਹ ਹੋ ਗਈ ਜੀ ਫਲਾਈਟ ਕੈਂਸਲ ਆ। ਬੰਦੇ ਨੂੰ ਉਦਾਂ ਹੀ ਡਰ ਪੈ ਜਾਂਦਾ ਵੀ ਜੀ। ਹੁਣ ਆਪਾਂ ਨੂੰ ਸਭ ਨੂੰ ਹੀ ਪਤਾ ਆ ਵੀ ਫਲਾਈਟਾਂ ਕਿੰਨੀਆਂ ਕੈਂਸਲ ਹੋ ਰਹੀਆਂ, ਵੀ ਜੀ। ਅਗਲੀ ਫਲਾਈਟ ਸਾਡੀ ਆ, ਵੀ ਕਿਤੇ ਸਾਡਾ ਨੰਬਰ ਨਾ ਲੱਗ ਜੇ, ਵੀ ਕਿਤੇ ਕੈਂਸਲ ਨਾ ਹੋ ਜਾਵੇ। ਵੀ ਜਿਹੜੇ ਤਾਂ ਲੋਕਲ ਆ ਉਹ ਤਾਂ ਚੱਲ ਮੁੜ ਕੇ ਘਰ ਪਰਤ ਜਾਣਗੇ, ਜਿਹੜੇ ਆਏ ਇੰਨੀ ਦੂਰੋਂ ਆ ਉਹਨਾਂ ਦੇ ਲਈ ਬਹੁਤ ਮੁਸ਼ਕਲਾਂ ਜੀ। ਜਿਹੜੀਆਂ ਉਹ ਹੁੰਦੀਆਂ ਨੇ। ਸੋ ਫਿਰ ਇਹ ਚੀਜ਼ਾਂ ਜਿਹੜਾ ਕਰਕੇ ਬੰਦਾ ਆ ਉੱਥੇ ਪਹੁੰਚਦਾ ਆ, ਫਿਰ ਫਲਾਈਟ 'ਚ ਬੈਠਦਾ ਆ, ਤੇ ਫਲਾਈਟ ਦੀ ਦੁਸ਼ਾ ਜਿਹੜੀ ਉਹ ਕਿੱਦਾਂ ਦੀ, ਉਹ ਕਿਸੇ ਹੋਰ ਦਿਨ ਮੈਂ ਤੁਹਾਨੂੰ ਸੁਣਾਊਂਗਾ। ਉਹ ਲੰਮਾ ਚੌੜਾ ਜਿਹੜਾ ਉਸਦੇ ਵਿੱਚ ਕੰਮ ਹੈਗਾ ਆ ਵੀ ਚੱਲ ਕੀ ਰਿਹਾ ਆ, ਹੋ ਕੀ ਰਿਹਾ। ਬੰਦਾ ਡਾਇਰੈਕਟ ਫਲਾਈਟ ਤਾਂ ਭਾਲਦਾ ਆ, ਤੇ ਉੱਥੇ ਸਭ ਤੋਂ ਜ਼ਿਆਦਾ ਡਾਇਰੈਕਟ ਫਲਾਈਟ ਜਿਹੜੀਆਂ ਚੱਲਦੀਆਂ 에ਅਰ ਇੰਡੀਆ ਦੀ, ਆਏ ਤਾਂ ਹੁਣ ਕੌੜਾ ਕੋ ਟੱਕ ਚੱਬ ਕੇ ਉਹਦੇ ਤੇ ਆ, ਤੇ ਜੋ ਪੰਜਾਬ ਉਹਦੇ ਰੋਡਵੇਜ਼ ਵਾਲਾ ਮਾਹੌਲ ਲੱਗਦਾ ਉਹਦੇ 'ਚ। ਮੈਂ ਨਾ ਹਰਜੋਤ ਸਿੰਘ ਜੀ, ਪੰਜਾਬ ਰੋਡਵੇਜ਼ ਫਾਰ ਬੈਟਰ ਆ 에ਅਰ ਇੰਡੀਆ ਦੇ ਨਾਲੋਂ। ਜੀ। ਤੇ ਜਿੱਦਾਂ ਦੇ ਉਹਦੇ ਵਿੱਚ ਜਿਹੜੇ ਉਹ ਲੱਛਣ ਉਹਨਾਂ ਦੇ ਉਹ ਰਹੇ ਆ ਨਾ, ਉਹ ਕਿਸੇ ਦਿਨ ਮੈਂ ਫਿਰ ਆਪਾਂ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਦੱਸੂਗਾ ਫਿਰ। ਸੋ ਬਿਲਕੁਲ 2 ਕੁ ਸਰੋਤਿਆਂ ਦੇ ਕੁਐਸਚਨ ਹੈ। ਇੱਕ ਤਾਂ ਰਣਵੀਰ ਸਿੰਘ ਕਹਿੰਦੇ ਵੀ ਕਿੱਦਾਂ ਦਾ ਲੱਗਾ ਇੰਡੀਆ, ਪਰ ਤੁਸੀਂ ਐਮਰਜੈਂਸੀ ਗਏ ਸੀ, ਮੈਨੂੰ ਲੱਗਦਾ ਬਾਹਲਾ ਘੁੰਮੇ ਫਿਰੇ ਨਹੀਂ। ਨਹੀਂ, ਨਹੀਂ, ਬਿਲਕੁਲ ਮੈਂ ਘਰੇ ਹੀ ਰਿਹਾ। ਮੈਡੀਕਲ ਐਮਰਜੈਂਸੀ ਸੀ ਫੈਮਿਲੀ ਦੇ ਵਿੱਚ, ਸੋ ਉਸ ਕਰਕੇ ਘਰ ਦੇ ਵਿੱਚ ਹੀ ਰਿਹਾ। ਬਾਕੀ ਇਹ ਵੀ ਜਦੋਂ ਬੰਦਾ ਇੱਥੋਂ ਜਦੋਂ ਵੀ ਜਾਂਦਾ ਆ, ਉਸਨੂੰ ਘੱਟਾ ਮਿੱਟੀ ਵੀ ਜ਼ਿਆਦਾ ਲੱਗਦਾ ਆ, ਜਿਹੜਾ ਕਿ ਹੈਗਾ ਵੀ, ਉਹਦੇ ਵਿੱਚ ਕੋਈ ਦੋ ਰਾਵਾਂ ਵੀ ਨਹੀਂ ਆ। ਟ੍ਰੈਫਿਕ ਬਹੁਤ ਜ਼ਿਆਦਾ ਆ, ਬੰਦੇ ਨੂੰ ਡਰ ਲੱਗਦਾ ਰਹਿੰਦਾ ਆ। ਰੋਡਸ ਏਦਾਂ ਲੱਗਦਾ ਆ, ਜਿਹੜੀਆਂ ਖਾਸ ਕਰਕੇ ਦੇਖੋ ਵੱਡੇ ਫਰੀਵੇ ਤਾਂ ਜਿਹੜੇ ਖੁੱਲੇ, ਉਹ ਤਾਂ ਬਹੁਤ ਖੁੱਲੇ, ਉਹਦੇ ਵਿੱਚ ਠੀਕ ਆ। ਜਦੋਂ ਆਪਾਂ ਇੱਥੋਂ ਚਲਾ ਕੇ ਜਾਂਦੇ ਆ ਤੇ ਉੱਥੇ ਚੱਲਦਾ ਦੇਖਦੇ ਆ, ਡਰ ਤਾਂ ਲੱਗਦਾ। ਇਹਦੇ ਵਿੱਚ ਕੋਈ ਗੱਲ ਨਹੀਂ, ਪਰ ਇਹ ਆ ਵੀ ਉੱਥੇ ਦਾ ਹੁਣ ਇਹੀ ਮਾਹੌਲ ਆ, ਉਹ ਏਦਾਂ ਦਾ ਹੀ ਆ। ਬੰਦੇ ਨੂੰ ਜਿਹੜਾ ਦਿਲ ਕਹਿ ਲਓ ਵੀ ਵੱਡਾ ਕਰਨਾ ਹੀ ਪੈਂਦਾ ਆ ਉੱਥੇ, ਜੇ ਕਿਤੇ ਆਉਣਾ ਜਾਣਾ ਹੈਗਾ ਆ। ਸੋ ਉਹ ਸਾਰੀਆਂ ਚੀਜ਼ਾਂ ਉੱਥੇ ਹੈਗੀਆਂ ਆ। ਬੰਦੇ ਨੂੰ ਓਦਾਂ ਇਸ ਪੱਖੋਂ ਜਿਹੜਾ ਹੈਗਾ। ਬਾਕੀ
ਜੇ ਕੋਵਿਡ ਨੂੰ ਲੈ ਕੇ ਤੁਸੀਂ ਗੱਲ ਪੁੱਛਦੇ ਆ, ਲੋਕੀ ਪੁੱਛਦੇ ਆ ਵੀ ਕਿੱਦਾਂ ਦਾ ਮਾਹੌਲ ਆ, ਕਿਸੇ ਨੂੰ ਕੋਈ ਪਰਵਾਹ ਨਹੀਂ, ਕਿਸੇ ਨੂੰ ਕੋਈ ਟੈਨਸ਼ਨ ਨਹੀਂ ਆ, ਸਾਰੇ ਜਾਣੇ ਉੱਦਾਂ ਹੀ ਆ। ਉਹ ਪੂਰੀ ਤਰ੍ਹਾਂ ਜਿਹੜਾ ਆ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਿਹਾ ਵੀ ਜਿੱਦਾਂ ਇਹਦੀ ਕੋਈ ਪਰਵਾਹ ਨਹੀਂ ਆ। ਜੀ, ਤੇ ਬਾਕੀ ਇੱਕ ਹਰਜੀਤ ਸਿੰਘ ਜੀ ਪੁੱਛਦੇ ਕਿ ਏਅਰਪੋਰਟ ਤੇ ਟੈਸਟ ਕਰਦੇ ਨੇ, ਟੈਸਟ ਕਰਦੇ ਨੇ। ਜੇ ਦੇਖੋ ਬਾਏ ਚਾਂਸ ਦੇਖੋ ਸਾਡੇ ਨਾਲ ਤਾਂ ਇਦਾਂ ਹੀ ਹੋਇਆ, ਠੀਕ ਹੋਇਆ ਵੀ ਜਿਹੜਾ ਟੈਸਟ ਕਰਾ ਕੇ ਗਏ ਸੀ ਉਹਨਾਂ ਨੇ ਉਸ ਦੀ ਜਿਹੜੀ ਟੈਸਟ ਆ ਉਹ ਉਹਨਾਂ ਨੇ ਅਸੈਪਟ ਕਰ ਲਿਆ ਸੀ। ਮੰਨ ਲਓ ਕਿਸੇ ਦੇ ਨਾਲ ਨਹੀਂ ਹੁੰਦਾ ਤਾਂ ਫਿਰ 3500 ਰੁਪਈਆ ਦੇਣ ਦੇ ਲਈ ਤੁਸੀਂ ਤਿਆਰ ਰਹੋ, ਕਿਉਂਕਿ ਉਹੀ ਫਿਰ 90 ਮਿੰਟਾਂ ਦੇ ਵਿੱਚ ਰਿਜ਼ਲਟ ਦੇਣ ਵਾਲਾ ਹੈ। ਤੇ ਤੁਸੀਂ ਜਦੋਂ ਵੀ ਜਾਂਦੇ ਆ ਦਿੱਲੀ ਏਅਰਪੋਰਟ ਪੂਰੀ ਤਰ੍ਹਾਂ ਹਰਜੋਤ ਸਿੰਘ ਜੀ ਭਰਿਆ ਪਿਆ ਸੀ, ਲੋਕ ਜੀ। ਉੱਥੋਂ ਨਿਕਲਣ ਦੀ ਕਰ ਰਹੇ ਸੀ, ਜਿਹਦੇ ਕੋਲ ਵੀ ਵੀਜ਼ਾ ਲੱਗਾ ਸੀਗਾ। ਸੋਸ਼ਲ ਡਿਸਟੈਂਸ ਕਿੱਦਾਂ ਸੀ? ਹਾਂਜੀ, ਏਦਾਂ ਸੀਗਾ ਵੀ ਜੱਫੀਆਂ ਪਈਆਂ ਸੀਗੀਆਂ, ਸੋਸ਼ਲ ਡਿਸਟੈਂਸ ਤਾਂ ਏਦਾਂ ਦਾ ਹੀ ਜਿਹੜਾ ਉਹ ਰਹਿੰਦਾ ਆ। ਜੀ, ਉਹ ਉਸ ਹਿਸਾਬ ਦੇ ਨਾਲ ਹੀ ਆ, ਬੰਦੇ ਤੇ ਬੰਦਾ ਚੜ੍ਹਦਾ ਸੀ, ਮੋਢੇ ਨਾਲ ਮੋਢਾ ਵੱਜਦਾ ਸੀ। ਤੁਸੀਂ ਆਪਣਾ ਆਪ ਸੇਫਟੀ ਜਿਹੜੀ ਆ ਉਹ ਰੱਖ ਕੇ ਚੱਲਣੀ ਆ, ਮਾਸਕ ਚਾਹੇ ਦੋਹਰਾ ਜਿਹੜਾ ਉਹ ਪਾ ਕੇ ਰੱਖੋ, ਤੇ ਆਪਣੇ ਗਰੁੱਪ ਦੇ ਵਿੱਚ ਜਿੰਨੇ ਤੁਸੀਂ ਹੈਗੇ ਓਨੇ ਕੁ ਦੇ ਵਿੱਚ ਤੁਸੀਂ ਰਹੋ ਤਾਂ ਜਿਹੜਾ ਉਹ ਬੈਟਰ ਆ। ਸੋ ਉਹ ਉਸ ਹਿਸਾਬ ਦੇ ਨਾਲ ਆ। ਸੋ ਏਅਰ ਇੰਡੀਆ ਜੀ, ਦੀ ਫਲਾਈਟ ਮੈਂ ਕਿਸੇ ਨੂੰ ਰਿਕਮੈਂਡ ਨਹੀਂ ਕਰੂੰਗਾ, ਪਰ ਹਾਂ ਜੇ ਤੁਸੀਂ ਕਰਾਈ ਹੋਈ ਆ ਭਾਈ ਤਾਂ ਬਸ ਏਦਾਂ ਆ ਵੀ ਉਹਨਾਂ ਨੇ ਤੁਹਾਨੂੰ ਨਾ ਉਹਨਾਂ ਨੇ ਪਾਣੀ ਪੁੱਛਣਾ ਤੇ ਨਾ ਉਹਨਾਂ ਨੇ ਤੁਹਾਨੂੰ ਚਾਹ ਪੁੱਛਣੀ ਆ। ਜਿਹੜੀਆਂ ਬੋਤਲਾਂ ਜਿਹੜੀਆਂ ਤੁਸੀਂ ਉੱਥੇ ਪਾਣੀ ਵਾਲੀਆਂ ਵੀ ਹੁੰਦੀਆਂ ਨੇ ਉਹ ਮੋਹਰੇ ਹੀ ਪਈਆਂ ਰਹਿੰਦੀਆਂ ਆ, ਉਹ ਚੱਕਣ ਤੱਕ ਨਹੀਂ ਆਉਂਦੇ। ਤੇ ਜਿਹੜੇ ਮੋਹਰੇ ਸਕਰੀਨਾਂ ਲੱਗੀਆਂ ਹੁੰਦੀਆਂ ਕਈ ਵਾਰੀ ਉਹ ਵੀ ਨਹੀਂ ਬਹੁਤੀਆਂ ਦੀਆਂ ਜਿਹੜੀਆਂ ਉਹ ਚੱਲ ਨਹੀਂ ਰਹੀਆਂ ਹੁੰਦੀਆਂ। ਸੋ ਇੰਨਾ ਆ ਵੀ ਹਾਂ ਲੈਗ ਸਪੇਸ ਉਹਦੀ ਗੁੱਡ ਹੈਗੀ ਆ। ਬਾਕੀ ਓਵਰਆਲ ਜਿਹੜੀ ਸਰਵਿਸ ਜੇ ਤੁਸੀਂ ਭਾਲਦੇ ਆ ਉੱਥੇ ਤਾਂ ਸਰਵਿਸ ਜਿਹੜੀ ਉਹ ਤੁਹਾਨੂੰ ਬਿਲਕੁਲ ਜਿਹੜੀ ਉਹ ਨਹੀਂ ਜੀ। ਲੱਭਣੀ ਹੈਗੀ। ਤੁਸੀਂ ਉਹਨਾਂ ਦਿਨਾਂ 'ਚ ਦਰਬਾਰ ਸਾਹਿਬ ਵੀ ਗਏ ਆ ਜਦੋਂ ਉੱਥੇ ਇਨਸੀਡੈਂਟ ਵਾਪਰੀ ਸੀ, ਉੱਥੇ ਕਿੱਦਾਂ ਦਾ ਮਾਹੌਲ ਸੀ, ਸਾਰਾ ਕੁਛ ਸਹੀ? ਇੰਸੀਡੈਂਟ ਜਿਸ ਦਿਨ ਵਾਪਰੀ ਸ਼ਨਿਚਰਵਾਰ ਹਰਜੋਤ ਸਿੰਘ ਦੀ ਇੰਸੀਡੈਂਟ ਵਾਪਰੀ, ਤਾਂ ਉਸ ਤੋਂ ਅਗਲੇ ਦਿਨ ਹੀ ਐਤਵਾਰ ਦੇ ਦਿਨ ਤੜਕੇ ਸਵੇਰੇ ਮੈਂ ਉੱਥੇ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਈ ਗਿਆ ਸੀਗਾ। ਲੋਕਾਂ ਦੇ ਵਿੱਚ ਇਸ ਚੀਜ਼ ਦੀ ਉੱਥੇ ਉਸ ਟਾਈਮ ਦੇ ਉੱਤੇ ਉਸ ਦਿਨ ਖੁਸ਼ੀ ਸੀ ਵੀ ਜੋ ਵੀ ਕੀਤਾ ਉਸ ਟਾਈਮ ਦੇ ਉੱਤੇ ਸਿੰਘਾਂ ਨੇ ਬਿਲਕੁਲ ਠੀਕ ਕੀਤਾ, ਵੀ ਇਹ ਜਿਹੜੇ ਲੋਕ ਆ ਭੂਤਰੇ ਪਏ ਆ, ਇਹ ਜਿਹੜੀਆਂ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਇਹ ਤਾਂ ਹੀ ਜਿਹੜੀਆਂ ਉਹ ਰੋਕ ਆਉਣੀਆਂ ਆ, ਵੀ ਜੇ ਇਸ ਨੂੰ ਕੰਟਰੋਲ ਆਪ ਹੀ ਕਰਨਾ ਪੈਣਾ ਆ। ਸੋ ਲੋਕਾਂ ਦੇ ਵਿੱਚ ਇਹ ਭਾਵਨਾ ਜਿਹੜੀ ਉੱਥੇ ਮੈਂ ਦੇਖੀ ਆ ਪੂਰੀ ਤਰ੍ਹਾਂ, ਲੋਕਾਂ ਕਿਸੇ ਦੇ ਮੂੰਹੋਂ ਵੀ ਇਸ ਚੀਜ਼ ਦਾ ਮੈਂ ਵਿਰੋਧ ਜਿਹੜਾ ਨਹੀਂ ਸੁਣਿਆ। ਹਾਂ, ਬਹੁਤ ਸਾਰੇ ਆਪਾਂ ਟੀਵੀਆਂ ਦੇ ਉੱਤੇ, YouTube, ਫੇਸਬੁੱਕਾਂ ਦੇ ਉੱਤੇ ਜਿਹੜੇ ਕੁਛ ਕੁ ਲੋਕ ਨੇ ਉਹਨਾਂ ਨੇ ਰੌਲਾ ਪਾਇਆ, ਪਰ ਆਮ ਲੋਕਾਂ ਦੇ ਵਿੱਚ ਉੱਥੇ ਜਿੱਥੇ ਮੈਂ ਵਿਚਰਿਆ ਉੱਥੇ ਮੈਂ ਦੇਖਿਆ ਉਸ ਦੇ ਵਿੱਚ ਹਰ ਇੱਕ ਨੇ ਇਸ ਚੀਜ਼ ਦੀ ਖੁਸ਼ੀ ਪ੍ਰਗਟਾਈ ਵੀ ਇਹ ਬੇਅਦਬੀਆਂ ਕਰਨ ਵਾਲਿਆਂ ਦਾ ਇਹੀ ਅੰਜਾਮ ਜਿਹੜਾ ਆ ਉਹ ਚਾਹੀਦਾ ਆ, ਨਹੀਂ ਤਾਂ ਇਹਨਾਂ ਨੇ ਕਦੀ ਵੀ ਜਿਹੜਾ ਉਹ ਸੁਧਰਦਾ ਨਹੀਂ ਹੈਗਾ। ਸੋ ਜੀ, ਲੋਕ ਓਦਾਂ ਹੀ ਸੀਗਾ ਜੀ ਉਸ ਦਿਨ, ਮੈਂ ਜਿਸ ਦਿਨ ਅਗਲੇ ਦਿਨ ਦਰਸ਼ਨਾਂ ਦੇ ਲਈ ਗਿਆ, ਕੋਈ ਏਦਾਂ ਦੀ ਜਿਹੜੀ ਉਹ ਗੱਲ ਨਹੀਂ ਸੀ, ਕਿਸੇ ਦੇ ਵਿੱਚ ਕੋਈ ਏਦਾਂ ਦਾ ਨਹੀਂ ਸੀ ਵੀ ਡਰ ਵਾਲਾ ਮਾਹੌਲ ਨਹੀਂ, ਕੋਈ ਸਹਿਮ ਵਾਲਾ ਮਾਹੌਲ ਨਹੀਂ ਵੀ ਪਤਾ ਨਹੀਂ ਉੱਥੇ ਕੀ ਹੋਣਾ ਆ, ਕਿਵੇਂ ਹੋਊਗਾ। ਉਹ ਲੋਕ ਆਮ ਦੀ ਤਰ੍ਹਾਂ ਜਿਹੜੇ ਸ਼ਰਧਾ ਦੇ ਨਾਲ ਜਿਹੜੇ ਲੋਕ ਆ ਉੱਥੇ ਸੰਗਤਾਂ ਦਰਸ਼ਨਾਂ ਦੇ ਉੱਥੇ ਲਈ ਸੀਗੀਆਂ। ਉੱਥੇ ਪਹੁੰਚੇ। ਤੇ ਇੱਕ ਸਾਡੇ ਵੀਰ ਦਾ ਜਾਂਦੇ-ਜਾਂਦੇ ਸਾਡਾ ਸਮਾਂ ਵੀ ਪ੍ਰੋਗਰਾਮ ਦਾ ਸਮਾਪਤੀ ਵਾਲਾ ਕੁਐਸਚਨ ਸੀ ਵੀ ਈ-ਵੀਜ਼ੇ ਦਾ ਜਿਹੜਾ ਵੈਬਸਾਈਟ ਜਾਂ ਲਿੰਕ ਕੀ ਆ, ਉਹ ਜ਼ਰੂਰ ਦੱਸ ਦਿਓ ਨਾ। ਜੀ, ਬਿਲਕੁਲ ਈ ਵੀਜ਼ਾ ਅਪਲਾਈ ਕਰਨ ਦੇ ਲਈ ਇਦਾਂ ਕਰਦੇ ਆ ਜੀ, ਇਹ ਇੰਡੀਆ ਦਾ ਆਪਾਂ ਗੱਲ ਕਰ ਰਹੇ ਇੰਡੀਆ ਹਾਂ, ਨੂੰ ਈ ਜਿਨ੍ਹਾਂ ਨੇ ਵੀਜ਼ਾ ਦੇ ਲਈ ਜੀ ਇੰਡੀਆ ਦਾ ਬਿਲਕੁਲ। ਵੀਜ਼ਾ ਲੈਣਾ, ਅਮਰੀਕਨ ਜਿਹੜੇ ਤੁਸੀਂ ਸਿਟੀਜ਼ਨ ਆ ਉਹਨਾਂ ਨੇ। ਹਾਂਜੀ, ਜਿਹੜੇ ਵੀ ਆਊਟਸਾਈਡ ਜਿਹੜੇ ਇੰਡੀਆ ਦੇ ਜੀ, ਸਿਟੀਜ਼ਨ ਨਹੀਂ ਆ ਉਹ ਈ ਵੀਜ਼ੇ ਦੇ ਲਈ ਉਹ ਅਪਲਾਈ ਜਿਹੜੇ ਇਸ ਹਿਸਾਬ ਦੇ ਨਾਲ ਕਰ ਸਕਦੇ ਆ। ਇੰਡੀਆ ਵੀਜ਼ਾ online.gov.in ਇਹ ਇਹਨਾਂ ਦੀ ਜਿਹੜੀ ਵੈਬਸਾਈਟ ਜਿਹੜੀ ਉਹ ਹੈਗੀ ਆ। ਤੇ ਇੱਕ ਚੀਜ਼ ਹੈ ਜਦੋਂ ਤੁਸੀਂ ਵੀਜ਼ਾ ਆ ਜਾਂਦਾ ਨਾ ਤੁਹਾਨੂੰ ਈਮੇਲ ਜਦੋਂ ਆ ਜਾਂਦੀ ਆ, ਤਾਂ ਈਮੇਲ ਤੋਂ ਬਾਅਦ ਦੇ ਵਿੱਚ ਉਹ ਇੱਕ ਤੁਹਾਨੂੰ ਲਿੰਕ ਦਿੰਦੇ ਆ, ਪ੍ਰਿੰਟ ਜ਼ਰੂਰ ਲੈ ਕੇ ਜਾਇਓ ਵੀਜ਼ੇ ਦਾ ਜਿਹੜਾ ਉਹ ਪ੍ਰਿੰਟ ਤੁਸੀਂ ਨਾਲ ਜਿਹੜਾ ਉਹ ਜ਼ਰੂਰ ਲੈ ਕੇ ਜਾਇਓ। ਇੱਕ ਤਾਂ ਮੈਨੂੰ ਵੀ ਪਹਿਲਾਂ ਪਤਾ ਨਹੀਂ ਸੀ ਲੱਗਾ ਕਿੱਦਾਂ ਆ, ਮੈਂ ਤਾਂ ਪਹਿਲਾਂ ਈਮੇਲ ਦੀ ਵੀ ਪ੍ਰਿੰਟ ਕਰ ਲਈ, ਪਰ ਉਹਦੇ ਵਿੱਚ ਇੱਕ ਲਿੰਕ ਹੈਗਾ ਆ ਜਿੱਥੇ ਸਟੇਟਸ ਆਉਂਦਾ, ਜਿੱਥੇ ਤੁਹਾਡੀ ਫੋਟੋ, ਬਾਰਕੋਡ, ਉਹ ਸਾਰਾ ਕੁਛ ਲਿਖਿਆ ਜਿਹੜਾ ਉਹ ਆਉਂਦਾ ਆ। ਉਸ ਦਾ ਜਿਹੜਾ ਤੁਸੀਂ ਭਰ ਕੇ ਨਾ ਜਿੱਥੇ ਸਟੇਟਸ ਚੈੱਕ ਕਰਨਾ ਉਹਨਾਂ ਨੇ ਵਿੱਚ ਲਿੰਕ ਘੱਲਿਆ ਹੋਣਾ ਤੁਹਾਡੀ ਈਮੇਲ ਦੇ, ਉਹ ਜਿਹੜਾ ਜ਼ਰੂਰ ਪ੍ਰਿੰਟ ਕਰਕੇ ਜਿਹੜਾ ਉਹ ਨਾਲ ਲੈ ਕੇ ਜਾਇਓ, ਮੁਸ਼ਕਿਲ ਜਿਹੜੀ ਉਹ ਨਾ ਆਵੇ। ਹਾਂ ਸੱਚ ਇੱਕ ਹੋਰ ਚੀਜ਼ ਮੈਨੂੰ ਹੁਣ ਭੁੱਲ ਗਿਆ, ਏਅਰ ਸੁਵਿਧਾ ਫਾਰਮ ਜਿੱਦਣ ਮੈਂ ਜਾਣਾ ਸੀਗਾ, ਮੈਂ ਜਾ ਕੇ ਜਿੱਦਣ ਚੈੱਕ ਇਨ ਕਰਾਉਣ ਲੱਗਾ ਇੱਥੋਂ ਅਮਰੀਕਨ ਏਅਰਲਾਈਨ ਦੀ ਮੇਰੀ ਜਿਹੜੀ ਉਹ ਫਲਾਈਟ ਸੀਗੀ, ਤਾਂ ਮੈਂ ਲਾਈਨ 'ਚ ਲੱਗਾ, ਪਹਿਲੋਂ ਮੈਨੂੰ ਪਤਾ ਨਹੀਂ ਸੀ, ਧਿਆਨ ਨਹੀਂ ਸੀਗਾ, ਤੇ ਇੱਦਾਂ ਕਿਤੇ ਮੈਂ ਕਹਿ ਲਓ ਵੀ ਮਨ 'ਚੋਂ ਵੀ ਵਿਸਰ ਗਿਆ ਜਾਂ ਉਸ ਦੇ ਬਾਰੇ, ਕਿਉਂਕਿ ਕਾਹਲੀ ਹੋਣ ਕਰਕੇ ਕਈ ਚੀਜ਼ਾਂ ਬੰਦਾ ਵਿਸਰ ਜਾਂਦਾ ਹੈ ਉਦੋਂ, ਉਹ ਭੁੱਲ ਗਿਆ। ਏਅਰ ਸੁਵਿਧਾ ਫਾਰਮ ਭਰਿਆ ਤੁਹਾਡਾ ਹੋਣਾ ਚਾਹੀਦਾ ਆ।
ਜਿਸ ਦੇ ਵਿੱਚ ਤੁਹਾਡਾ ਵੈਕਸੀਨੇਸ਼ਨ ਪ੍ਰੂਫ ਦੀ ਤੁਹਾਨੂੰ ਫੋਟੋ ਚਾਹੀਦੀ ਆ, ਪਾਸਪੋਰਟ ਦੀ ਜਿਹੜੀ ਉਹ ਫੋਟੋ ਚਾਹੀਦੀ ਆ, ਵੀਜ਼ੇ ਦਾ ਨੰਬਰ ਜਿਹੜਾ ਕਈ ਕੁਛ ਆ, ਕਈ ਉਹ 2-3 ਪੇਜਾਂ ਦਾ ਜਿਹੜਾ ਉਹ ਫਾਰਮ ਹੈਗਾ ਉਹ ਭਰ ਕੇ ਲੈ ਕੇ ਜਾਓ। ਉਹ ਔਨਲਾਈਨ ਵੀ ਅਸੈਪਟ ਕਰ ਲੈਂਦੇ ਆ, ਜੇ ਤੁਸੀਂ ਫੋਨ ਦੇ ਉੱਤੇ ਦਿਖਾਉਣਾ ਉਹ ਵੀ ਕਰ ਲੈਂਦੇ ਆ, ਤੇ ਜੇ ਪ੍ਰਿੰਟ ਲੈ ਜਾਓ ਤਾਂ ਹੋਰ ਤੁਹਾਡੇ ਲਈ ਜਿਹੜਾ ਉਹ ਸੌਖਾ ਜਿਹੜਾ ਉਹ ਹੋ ਜਾਵੇਗਾ। ਸੋ ਉਹ ਜ਼ਰੂਰ ਆ ਵੀ ਜਦੋਂ ਅਮਰੀਕਾ ਤੋਂ ਤੁਸੀਂ ਇੰਡੀਆ ਨੂੰ ਜਾਣਾ ਆ ਤਾਂ 에ਅਰ ਸੁਵਿਧਾ ਫਾਰਮ ਆ। ਸਾਡੇ ਲਈ ਇੱਕ ਚੀਜ਼ ਚੰਗੀ ਜਿਹੜੀ ਹਰਜੋਤ ਸਿੰਘ ਇਹ ਰਹਿ ਗਈ ਵੀ ਜਦੋਂ ਉੱਥੋਂ ਇੰਡੀਆ ਤੋਂ ਅਮਰੀਕਾ ਨੂੰ ਆਉਣਾ ਸੀਗਾ, ਅੱਗੇ ਕੀ ਕਰਦੇ ਸੀਗੇ ਵੀ ਇਸੇ ਤਰੀਕੇ ਦਾ ਇੱਕ 에ਅਰ ਸੁਵਿਧਾ ਫਾਰਮ ਦੇ ਟਾਈਪ ਦਾ ਹੀ ਇੱਕ ਹੋਰ ਫਾਰਮ, ਕਿੱਥੋਂ ਵੈਕਸੀਨੇਸ਼ਨ ਕਿੱਥੋਂ ਤੁਸੀਂ ਟੈਸਟ ਕਰਵਾਇਆ, ਉਹਦਾ ਕੀ ਨੰਬਰ ਆ, ਕੀ ਆ, ਉਹ ਫਾਰਮ ਭਰਾਉਂਦੇ ਸੀਗੇ। ਪਰ ਹੁਣ ਹਾਲ ਦੀ ਘੜੀ ਉਹਨਾਂ ਨੇ ਰੋਕਿਆ ਆ। ਤੇ ਜਦੋਂ ਹੁਣ ਮੈਂ ਗੱਲ ਕੀਤੀ ਉੱਥੇ ਕਹਿੰਦੇ ਵੀ ਜਿੱਦਾਂ ਹੁਣ ਓਮੀਕਰੋਨ ਦਾ ਵੱਧ ਰਿਹਾ ਆ, ਮੁੜ ਕੇ ਲੱਗਦਾ ਵੀ ਉਹ ਦੁਬਾਰਾ ਜਿੱਦਾਂ ਨੇ ਉੱਧਰੋਂ ਇੱਧਰ ਨੂੰ ਆਉਣਾ ਆ, ਉਹ ਜਿਹੜੇ ਆ ਉਹ ਕਰਕੇ ਉਹ ਜੀ, ਭਰਵਾ ਸਕਦੇ, ਪਰ ਹਾਲ ਦੀ ਘੜੀ ਨਹੀਂ ਹੈਗਾ। ਜੀ, ਤੇ ਜਦੋਂ ਇੱਥੇ ਪਹੁੰਚ ਗਏ ਆ, ਅਮਰੀਕਾ ਦੀ ਇਮੀਗ੍ਰੇਸ਼ਨ ਬਹੁਤ ਤੇਜ਼ ਆ ਇਸ ਟਾਈਮ, ਬਹੁਤ ਸਖਤੀ ਦੇ ਨਾਲ ਜਿਹੜੀ ਉਹ ਕਰ ਰਹੇ ਆ। ਜਿਹੜੇ ਤਾਂ ਸੌਖੇ ਨਿਕਲ ਆਉਂਦੇ ਆ ਉਹਨਾਂ ਦੇ ਲਈ ਵੈਲ ਐਂਡ ਗੁੱਡ ਆ। ਮੈਂ ਬਹੁਤ ਸਾਰੇ ਦੇਖੇ, ਖਾਸ ਕਰਕੇ ਜਿਹੜੇ ਸਟੂਡੈਂਟ ਵੀਜ਼ੇ ਵਾਲੇ ਜਿਹੜੇ ਆ ਰਹੇ ਆ, ਉਹਨਾਂ ਨੂੰ ਸਾਰਿਆਂ ਨੂੰ ਹੀ ਸੈਕੰਡਰੀ ਪ੍ਰੋਸੈਸਿੰਗ ਦੇ ਵਿੱਚ ਲੈ ਕੇ ਜਾ ਰਿਹਾ ਹੈਗਾ ਜ਼ਿਆਦਾਤਰ, ਜਿਹੜਾ ਉਹ ਦੇਖ ਰਹੇ ਆ। ਇੱਥੋਂ ਤੱਕ ਕਿ ਜਿਹੜੇ ਪੀਆਰ ਹੋ ਕੇ ਵੀ ਇੱਥੇ ਆ ਰਹੇ ਆ ਨਾ, ਜੀ, ਉਹਨਾਂ ਨੂੰ ਵੀ ਸੈਕੰਡਰੀ ਪ੍ਰੋਸੈਸਿੰਗ ਦੇ ਲਈ ਦਸਤਾਵੇਜ਼ ਇੱਕ ਵਾਰੀ ਜਿਹੜੇ ਉਹ ਬਹੁਤ ਜਿਹੜੇ ਧਿਆਨ ਦੇ ਨਾਲ ਜਿਹੜਾ ਉਹ ਚੈੱਕ ਕਰਦੇ ਆ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿੱਥੇ ਜਾਣਾ, ਕੀ ਆ, ਕਿਵੇਂ ਆ। ਕੋਈ ਉਹਨਾਂ ਨੂੰ ਦੇਖੋ ਪੁੱਠਾ ਸਿੱਧਾ ਜਵਾਬ ਦੇਣ ਦੀ ਨਹੀਂ ਲੋੜ। ਜਿੰਨਾ ਸਵਾਲ ਪੁੱਛਿਆ ਉਸ ਦਾ ਜਿਹੜਾ ਉਹ ਤੁਸੀਂ ਉਹਨਾਂ ਨੂੰ ਅਮਰੀਕਨ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਤੁਸੀਂ ਆਨਸਰ ਜੀ। ਜਿਹੜਾ ਉਹ ਤੁਸੀਂ ਕਰੋ। ਸੋ ਜੀ। ਬਿਲਕੁਲ ਤੇ ਇੱਕ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਰੇਡੀਓ ਤੇ ਆਪਾਂ ਜ਼ਰੂਰ ਗਵਰਨਮੈਂਟ ਨੂੰ ਵੀ ਕ੍ਰਿਟੀਸਾਈਜ਼ ਕਰਦੇ ਆ, ਐਮਬੈਸੀਜ਼ ਨੂੰ ਵੀ ਕਰਦੇ ਆ ਵੱਖ-ਵੱਖ ਮੁੱਦਿਆਂ ਦੇ ਉੱਤੇ। ਵੀਜ਼ੇ ਦੀ ਜਿਹੜੀ ਫੀਸ ਆ ਉਹ ਮੈਂ ਸੁਣਿਆ ਵੀ ਉਹ ਇਸ ਵਾਰੀ ਨਹੀਂ ਸੀ? ਜੀ, ਹਰਜੋਤ ਸਿੰਘ ਜੀ, ਵੀਜ਼ਾ ਇਹ ਜਦੋਂ ਇਹਨਾਂ ਨੇ ਮੁੜ ਦੁਬਾਰਾ ਖੋਲ੍ਹਿਆ ਨਾ ਇੰਡੀਆ ਵਾਲਿਆਂ ਨੇ, ਜੀ, ਉਹਨਾਂ ਨੇ ਉਸ ਟਾਈਮ ਤੇ ਅਨਾਉਂਸ ਕੀਤਾ ਸੀ ਵੀ ਅਸੀਂ 2 ਲੱਖ ਵੀਜ਼ੇ ਜਿਹੜੇ ਆ ਉਹ ਫ੍ਰੀ ਦੇ ਵਿੱਚ ਦੇਣੇ ਆ। ਸੋ ਜੀ, ਮੈਨੂੰ ਲੱਗਦਾ ਵੀ ਮੇਰਾ ਨੰਬਰ ਵੀ ਉਹ 2 ਲੱਖ ਵੀਜ਼ਿਆਂ ਦੇ ਵਿੱਚ ਆਲੇ ਜਿਹੜਾ ਉਹ ਆਏਗਾ, ਜਿਸ ਕਰਕੇ ਫੀਸ ਨਹੀਂ ਸੀਗੀ। ਸੋ ਉਸ ਚੀਜ਼ ਦਾ ਜਿਹੜਾ ਉਹ ਬਚਾਅ ਹੋਇਆ, ਪਰ ਇਹ ਜ਼ਿਆਦਾ ਟਾਈਮ ਜਿਹੜਾ ਉਹ ਨਹੀਂ ਚੱਲਣੀ। ਉਮੀਦ ਇਹੀ ਕਰਦੇ ਆ ਵੀ ਜਿਹੜੇ ਪੁਰਾਣੇ ਵੀਜ਼ੇ ਲੱਗੇ ਆ, ਅਸੀਂ ਤਾਂ ਭਾਈ ਇੰਡੀਅਨ ਸਰਕਾਰ ਨੂੰ ਕਹਿੰਦੇ ਵੀ ਭਾਈ ਪੁਰਾਣੇ ਵੀਜ਼ੇ ਜੀ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਉਹ ਸਲਾਬੇ ਨਹੀਂ ਗਏ, ਉਹ ਬਏ ਨਹੀਂ ਹੋਏ, ਉਦਾਂ ਹੀ ਜੀ, ਆ। ਤੁਸੀਂ ਸੇਮ ਡਾਕੂਮੈਂਟਸ ਚੈੱਕ ਕਰਕੇ ਜਿਹੜੇ ਉਹ ਵੀਜ਼ੇ ਦਿੱਤੇ ਆ, ਜਿਹੜੇ ਹੁਣ ਕਰਕੇ ਤੁਸੀਂ ਦੇਣੇ ਆ, ਵੀ ਉਹਨਾਂ ਨੂੰ ਬਹਾਲ ਕਰੋ। ਲੋਕਾਂ ਜੀ, ਨੂੰ ਬਹੁਤ ਤੰਗੀ ਪਰੇਸ਼ਾਨੀ ਆ। ਜਿਹੜੇ ਲੋਕ ਆਪ ਨਹੀਂ ਕਰ ਸਕਦੇ ਨਾ ਵੀਜ਼ਾ, ਹੁਣ ਏਦਾਂ ਆ ਵੀ ਵੀਜ਼ਾ ਜੀ, ਲਵਾਉਣ ਦੇ ਚੱਕਰ 'ਚ ਲੋਕਾਂ ਦੇ ਕੋਲੋਂ ਲੋਕ ਪੈਸੇ ਲਈ ਜਾ ਰਹੇ ਆ। ਜੀ, ਕਿ ਤੁਹਾਡਾ ਵੀਜ਼ਾ ਲਵਾਉਣਾ ਉਹਨਾਂ ਨੇ ਇਹੀ ਆ, ਤੇ ਉਹ ਫਿਰ ਉਹਨਾਂ ਨੇ ਜੇ ਕਿਸੇ ਕੋਲ ਓਸੀਆਈ ਕਾਰਡ ਹੈਗਾ ਫਿਰ ਉਸਨੂੰ ਵੀਜ਼ੇ ਦੀ ਲੋੜ ਨਹੀਂ ਆ, ਚਾਹੇ ਉਹ ਯੂਐਸ ਸਿਟੀਜ਼ਨ ਵੀ ਆ। ਜੇ ਓਸੀਆਈ ਕਾਰਡ ਵਾਲਾ ਫਿਰ ਉਸਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਆ। ਉਹ ਜਦੋਂ ਮਰਜ਼ੀ ਜਿਹੜੇ ਉਹ ਜਾ ਸਕਦੇ। ਗ੍ਰੀਨ ਕਾਰਡ ਵਾਲੇ ਵੀ, ਕਿਉਂਕਿ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੈਗਾ ਆ, ਉਹ ਜਿਹੜੇ ਉੱਥੇ ਜਿਹੜੇ ਉਹ ਜਾ ਸਕਦੇ। ਇਹ ਜਿਹੜਾ ਵੀਜ਼ੇ ਦੀ ਰਿਕੁਆਇਰਮੈਂਟ ਆ ਉਹ ਉਹਨਾਂ ਦੇ ਲਈ ਆ ਜਿਨ੍ਹਾਂ ਨੇ ਓਸੀਆਈ ਕਾਰਡ ਨਹੀਂ ਹੈਗਾ, ਤੇ ਬਾਕੀ ਆਊਟ ਆਫ ਇੰਡੀਆ ਜਿਹੜੇ ਦੂਜੇ ਮੁਲਕਾਂ ਦੇ ਜਿਹੜੇ ਉਹ ਸਿਟੀਜ਼ਨ ਜੀ। ਹੈਗੇ ਨੇ। ਸੋ ਤੇ ਬਿਲਕੁਲ ਇੱਕ ਚੀਜ਼ ਹੋਰ ਆ, ਵੀਜ਼ੇ ਦੇ ਵਿੱਚ ਜਾ ਕੇ ਜੇ ਬੰਦਾ ਸੋਚੇ ਨਾ, ਵੀ ਮੈਂ ਵੀ ਸੋਚਿਆ ਸੀਗਾ ਵੀ ਮੈਂ ਕਰਤਾਰਪੁਰ ਸਾਹਿਬ ਜਿਹੜਾ ਉਹ ਦਰਸ਼ਨ ਕਰਕੇ ਜਿਹੜਾ ਉਹ ਆਵਾਂ, ਪਰ ਉਹ ਤੁਹਾਡੀ ਸਿਰਫ ਵਨ ਟਾਈਮ ਐਂਟਰੀ ਆ। ਜੇ ਤੁਸੀਂ ਉੱਥੋਂ ਪਾਕਿਸਤਾਨ ਨੂੰ ਚਲੇ ਗਏ ਤਾਂ ਫਿਰ ਉੱਥੋਂ ਤੁਹਾਨੂੰ ਵਾਪਸ ਨਹੀਂ ਆਉਣ ਦਿੱਤਾ ਜਾਵੇਗਾ। ਸੋ ਜੀ, ਇਹ ਚੀਜ਼ ਵੀ ਆ, ਤੁਹਾਡੀ ਸਿਰਫ ਇੱਕੋ ਟਾਈਮ ਜਿਹੜੀ ਉਹ ਐਂਟਰੀ ਵੀਜ਼ੇ ਦੇ ਉੱਤੇ ਹੁੰਦੀ ਆ। 6 ਮਹੀਨੇ ਦੀ ਵੀਜ਼ੇ ਦੀ ਮਿਆਦ ਆ, ਜਿਹਦੇ ਵਿੱਚੋਂ ਤੁਸੀਂ ਇੱਕ ਟਾਈਮ ਦੇ ਉੱਤੇ ਐਂਟਰੀ ਕਰਕੇ ਸਿਰਫ 30 ਦਿਨ ਦੇ ਲਈ ਉੱਥੇ ਜਿਹੜੇ ਉਹ ਰਹਿ ਸਕਦੇ ਹੈਗੇ ਆ। ਸੋ ਜੀ। ਸੋ ਬਿਲਕੁਲ ਆਪਾਂ ਤਾਂ ਆਪ ਪੰਜਾਬੀ ਰੇਡੀਓ ਯੂਐਸਏ ਵੱਲੋਂ ਸਾਰੇ ਇੰਡੀਆ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਭਾਈ ਜਿਨ੍ਹਾਂ ਦੇ ਵੀਜ਼ੇ ਦਿੱਤੇ ਹੋ ਆ 10-10 ਸਾਲਾਂ ਦੇ ਉਹਨਾਂ ਦੇ ਬਹਾਲ ਕਰੋ।